अस्सलाम वालेकुम। लो जी तुसीं देख रहे पंजाबी चैनल, तुहाडे सारिਆਂ ਦਾ ਲਾਈਕ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਕਰਨ ਦਾ ਬਹੁਤ ਸ਼ੁਕਰੀਆ। लो जी अदालती कार्रवाई जारी है, काजी बैठा 12 जजां दे नाल लाइव प्रोग्राम हो रहा है, तरह तरह के तबसरे हो रहे हैं, तजिए हो रहे हैं, लोग अपनी अपनी गल्लां कर रहे हैं। मैं भी अपना एक तजिया किया, हाँ जी, थोड़ा जिहा वक्री टाइप का, हाँ लेकिन सुचल तजिया, हाँ वो मैं तुहानूं दस्सण जा रहा वां कि अदालती कार्रवाई की होया अज। तो लो जी काजी बैठा सी, मामला वही है कि जी जिहड़ियां मखसूस नशिस्तां ने PTI ਨੂੰ ਦਿੱਤੀਆਂ ਜਾਣ ਕਿ ਨਾ ਦਿੱਤੀਆਂ ਜਾਣ। ਹਾਂਜੀ ਜੇ ਤੇ PTI ਨੂੰ ਦਿੱਤੀਆਂ ਜਾਣ ਤੇ ਕਾਜ਼ੀ ਪਕੌੜੇ ਲੱਗ ਜਾਂਦਾ। ਹਾਂਜੀ ਮੇਰਾ ਮਤਲਬ ਕਿ ਕਾਜ਼ੀ ਦੀ ਐਕਸਟੈਂਸ਼ਨ ਪਕੌੜੇ ਲੱਗ ਜਾਂਦੀ ਹੈ। ਹਾਂ ਤੇ ਉਹ ਕਾਜ਼ੀ ਹੈ ਹੋਣ ਨਹੀਂ ਦੇਣਾ ਚਾਹ ਰਿਹਾ, ਕਿਉਂਕਿ ਕਾਜ਼ੀ ਚਾਹੁੰਦਾ ਕਿ ਉਹ 2 ਸਾਲ ਅਜੇ ਹੋਰ ਬੈਠਾ ਰਹੇ, ਤੇ ਇਸ ਕਰਕੇ ਕਾਜ਼ੀ ਢੋਈ ਦਾ ਜ਼ੋਰ ਲਾ ਰਿਹਾ। ਹਾਂਜੀ ਦੇਖੋ ਤਜੀਆ ਮੈਂ ਸਿੱਧਾ ਦਿਆਂਗਾ, ਹਾਂ ਇੱਧਰ ਦੀ ਗੱਲ ਨਹੀਂ ਮੈਂ ਕਰਨੀ ਕੋਈ। ਹਾਂ ਤੇ ਕਾਜ਼ੀ ਜ਼ੋਰ ਲਾ ਰਿਹਾ, ਹਾਂਜੀ ਜਿਹੜਾ ਮੈਂ ਤੁਹਾਨੂੰ ਦੱਸ ਦਿੱਤਾ ਕਿਹਦਾ ਜ਼ੋਰ ਲਾ ਰਿਹਾ ਕਿ ਕਿਸੇ ਤਰੀਕੇ ਨਾਲ PTI ਕੋਲ ਸੀਟਾਂ ਨਾ ਚਲੀਆਂ ਜਾਣ ਮਖਸੂਸ। ਹਾਂਜੀ ਇਹ ਉਹੀ ਚੋਰਾਂ ਲੁਟੇਰਿਆਂ ਕੋਲ ਕਾਜ਼ੀ ਦੇ ਸੱਜਣ ਜਿਹੜੇ ਨੇ ਉਹਨਾਂ ਕੋਲ ਰਹਿਣ ਤੇ ਉਹ ਕਾਜ਼ੀ ਨੂੰ ਦੇ ਦੇਣ ਜਨਾਬ ਐਕਸਟੈਂਸ਼ਨ। ਇਹ ਸਾਰੀ ਗੇਮ ਚੱਲ ਰਹੀ ਹੈ। ਲੇਕਿਨ ਅਦਾਲਤ ਦੇ ਵਿੱਚ ਕੀ ਹੋ ਰਿਹਾ ਹੁਣ 12 ਜੱਜ ਬੈਠੇ ਨੇ, ਤੁਸੀਂ ਦੇਖਿਆ ਨਾ ਕਾਜ਼ੀ ਦਰਮਿਆਨ 'ਚ ਬੈਠਾ ਤੇ 6 ਜੱਜ ਇੱਧਰ ਬੈਠੇ ਨੇ, 6 ਉੱਧਰ ਬੈਠੇ ਨੇ ਉਹਦੇ। ਹਾਂਜੀ ਤਕਰੀਬਨ ਇੰਝ ਹਿਸਾਬ ਕਿਤਾਬ ਹੈ। ਕਾਜ਼ੀ ਅਲਬੱਤਾ ਮਿਡਲ ਦੇ ਵਿੱਚ ਬੈਠਾ ਤੇ ਹੋ ਇੰਝ ਰਿਹਾ ਕਿ ਕਾਜ਼ੀ ਨੇ ਜਿਹੜਾ ਫੈਸਲਾ ਦਿੱਤਾ ਸੀ ਬੱਲਾ ਵਾਪਸ ਲੈਣ ਦਾ, ਹਾਂ ਉਹ ਇੱਕ ਜੱਜ ਆਂਦਾ ਉੱਠ ਕੇ ਕਾਜ਼ੀ ਦੇ ਕੋਲ, ਕਾਜ਼ੀ ਨੂੰ ਖੜਾ ਕਰਦਾ ਚੇਅਰ ਤੋਂ, ਹਾਂਜੀ ਖੜਾ ਕਰਕੇ ਉੱਤੇ ਖੜਾ ਕਰ ਦਿੰਦਾ ਔਰ ਟੇਬਲ ਉੱਤੇ ਖੜਾ ਕਰਕੇ ਤੇ ਕਾਜ਼ੀ ਦੀ ਤੰਬੀ ਲਾ ਦਿੰਦਾ। ਹਾਂ ਨਾਲ ਹੋਇਆ ਕਹਿੰਦਾ ਕਿ ਉਹ ਬੱਲਾ ਲੈਣ ਵਾਲਾ ਫੈਸਲਾ ਤੂੰ ਗਲਤ ਕੀਤਾ ਸੀ ਕਾਜ਼ੀ। ਹਾਂ ਕਾਜ਼ੀ ਐਡਾ ਬੇਸ਼ਰਮ ਆਦਮੀ ਹੈ। ਹਾਂ ਉਹ ਨੰਗਾ ਖੜਾ ਹੁੰਦਾ, ਹਾਂ ਉਹ ਫਿਰ ਫਟਾਫਟ ਜਿਹੜਾ ਨਾ ਉਹ ਆਪਣੀ ਤੰਬੀ ਜਿਹੜੀ ਨਾ ਉੱਤੇ ਚੁੱਕਦਾ, ਹਾਂ ਉੱਤੇ ਚੁੱਕ ਕੇ ਕਹਿੰਦਾ ਕਿ ਨਹੀਂ ਉਹ ਫੈਸਲਾ ਮੈਂ ਠੀਕ ਦਿੱਤਾ ਸੀ। ਹਾਂ ਇਹ ਕਹਿ ਕੇ ਬਹਿ ਜਾਂਦਾ, ਫਿਰ ਹੱਸਦਾ ਵੀ ਹੈ, ਮੀਸਣੇ ਵਾਲੀ ਹੱਸੀ ਵੀ। ਉਹਦੇ ਬਾਅਦ ਦੂਸਰਾ ਜੱਜ ਉੱਠਦਾ, ਉਹ ਆਂਦਾ, ਉਹ ਵੀ ਕਾਜ਼ੀ ਨੇ ਉਂਝ ਹੀ ਖੜਾ ਕਰਕੇ ਤੰਬੀ ਲਾ ਦਿੰਦਾ, ਨੰਗਾ ਕਰ ਦਿੰਦਾ ਕਾਜ਼ੀ ਨੂੰ, ਤੇ ਜਾਂਦੇ ਇਹ ਕਹਿ ਦਿੰਦਾ ਕਿ ਕਾਜ਼ੀ ਬੱਲਾ ਲੈਣ ਵਾਲਾ ਫੈਸਲਾ ਤੂੰ ਗਲਤ ਕੀਤਾ। ਹਾਂ ਕਾਜ਼ੀ ਐਡਾ ਬੇਸ਼ਰਮ ਹੈ, ਉਹ ਫਿਰ ਨੰਗਾ ਹੁੰਦਾ ਤੇ ਫਿਰ ਤੰਬੀ ਉੱਤੇ ਕਰਕੇ ਕਹਿੰਦਾ ਨਹੀਂ ਨਹੀਂ ਉਹ ਫੈਸਲਾ ਤਾਂ ਮੈਂ ਠੀਕ ਦਿੱਤਾ ਸੀ। ਹਾਂਜੀ ਇਹ 12 ਜੱਜਾਂ ਨੇ ਇਹ ਕੀਤਾ ਕਾਜ਼ੀ ਨਾਲ ਜੀ। ਉਹ ਵਾਰੀ ਵਾਰੀ ਆਉਂਦੇ ਨੇ, ਤੰਬੀ ਲਾਉਂਦੇ ਨੇ ਤੇ ਦੱਸਦੇ ਨੇ ਕਾਜ਼ੀ ਇਹ ਬੱਲਾ ਲੈਣ ਵਾਲਾ ਫੈਸਲਾ ਤੇਰਾ ਗਲਤ ਸੀ। ਔਰ ਕਾਜ਼ੀ ਐਡਾ ਬੇਸ਼ਰਮ ਹੈ, 12 ਵਾਰੀ ਤੰਬੀ ਲੁਹਾ ਕੇ ਵੀ ਕਹਿ ਰਿਹਾ ਕਿ ਨਹੀਂ ਮੈਂ ਠੀਕ ਫੈਸਲਾ ਦਿੱਤਾ। ਇਹ ਹੋ ਰਿਹਾ ਹਿਸਾਬ ਕਿਤਾਬ। ਹਾਂਜੀ ਬਹਰਾਲ ਫੈਸਲਾ ਤੁਹਾਨੂੰ ਪਤਾ ਕੀ ਹੋਣਾ, ਉਹ ਜੋ ਹੈਂਡਲਰ ਨੇ ਕਹਿਣਾ ਉਹੀ ਹੋਣਾ। ਇਹ ਕਿਹੜੀ ਆਜ਼ਾਦ ਅਦਲੀ ਹੈ, ਹਾਂ ਜਿਹੜੀ ਬੈਠੀ ਹੈ ਕੰਪਰੋਮਾਈਜ਼ ਜੱਜ ਬੈਠੇ ਨੇ ਸਾਰੇ। ਹਾਂ ਪਿੱਛੋਂ ਚਾਬੀ ਭਰੀ ਜਾਂਦੀ ਹੈ, ਜਿਹਦੇ ਜਿੱਥੇ ਚਾਬੀ ਲੱਗੀ ਹਾਂ ਉਹਨੇ ਫੈਸਲਾ ਦਿੱਤਾ, ਸਿਵਾਏ ਚੰਦ ਜੱਜਾਂ ਦੇ। ਹਾਂ ਜਿਸ ਤਰ੍ਹਾਂ ਜਸਟਿਸ ਅਤਰ ਮਿਨੱਲਾ ਨੇ, ਜਸਟਿਸ ਮੁਨੀਫ ਫਰੂਕ ਸਾਹਿਬ ਨੇ, ਹਾਂਜੀ ਹੋਰ ਵੀ ਬਹੁਤ ਸਾਰੇ ਨੇ। ਤੇ ਕਾਜ਼ੀ ਮਿਸ ਕਰ ਰਿਹਾ ਖਾਸ ਤੌਰ ਤੇ, ਕਾਜ਼ੀ ਨੂੰ ਲੱਗ ਰਿਹਾ ਕਿ ਯਾਰ ਮੇਰੇ ਜਿਹੜੇ ਇਰਦ ਗਿਰਦ ਜਿਹੜੇ ਲੋਕ ਨੇ ਨਾ ਉਹ ਵੀ ਮੇਰੀ ਤੰਬੀ ਲਾਉਣ ਤੇ ਲੱਗੇ ਨੇ, ਹਾਂ ਮੇਰੇ ਨਾਲ ਕੋਈ ਨਹੀਂ ਖੜਾ ਹੋ ਰਿਹਾ ਆ ਕੇ ਉਂਝ ਕਿੰਜ ਜਿੰਜ ਉਹ ਜਿਹੜੀ ਜੱਜ ਨਹੀਂ ਸੀ ਔਰਤ ਯਾਰ ਜਿਹੜੀ ਸਵੈਟਰ ਬੁਣਦੀ ਰਹਿੰਦੀ ਹੈ, ਹਾਂ ਜਾਂ ਸਵੈਟਰ ਬੁਣਦੀ ਰਹਿੰਦੀ ਹੈ ਜਾਂ ਸੁੱਤੀ ਰਹਿੰਦੀ ਹੈ, ਸੁੱਤੀ ਮਰੀ ਰਹਿੰਦੀ ਹੈ। ਹਾਂ ਪਤਾ ਨਹੀਂ ਕਿਹੜਾ ਨਸ਼ਾ ਕੀਤਾ ਹੁੰਦਾ ਉਹਨੇ, ਉਹ ਨਹੀਂ ਉੱਠਦੀ, ਉਹ ਕੁਸਕਦੀ ਨਹੀਂ, ਬੋਲਦੀ ਨਹੀਂ। ਹਾਂ ਉਹ ਉਦੋਂ ਹੀ ਬੋਲਦੀ ਹੈ ਜਦੋਂ ਕਾਜ਼ੀ ਨੂੰ ਕਹਿੰਦਾ ਕਿਉਂ ਫਿਰ ਮੈਂ ਠੀਕ ਕਿਹਾ ਕਿ ਨਹੀਂ, ਉਹ ਇੱਕਦਮ ਉੱਠ ਕੇ ਕਹਿੰਦੀ ਆਹੋ ਨਹੀਂ ਆਹੋ ਕਾਜ਼ੀ ਠੀਕ ਕਹਿੰਦਾ। ਹਾਂ ਉਹ ਕੋਈ ਬਿਮਾਰ ਠਮਾਰ ਹੈ ਅੱਜ ਕੱਲ੍ਹ ਜੱਜ, ਹਾਂ ਉਹਦਾ ਨਾਂ ਨਹੀਂ ਮੈਨੂੰ ਯਾਦ। ਹਾਂ ਬੜਾ ਸਵੈਟਰ ਬਣਨ ਵਾਲੀ, ਹਾਂ ਉਹ ਕੋਈ ਬਿਮਾਰ ਠਮਾਰ ਉਹ ਹੈ ਨਹੀਂ। ਤੇ ਕਾਜ਼ੀ ਇਹਨੂੰ ਬਹੁਤ ਮਿਸ ਕਰ ਰਿਹਾ ਕਿ ਬਈ ਕਿਸੇ ਤਰੀਕੇ ਨਾਲ ਜਿਹੜਾ ਨਾ ਹਾਂ ਭਾਵੇਂ ਸਟੇਚਰ ਤੇ ਬਹਾ ਕੇ ਲਿਆਓ ਉਹਨੂੰ, ਹਾਂ ਉਹਨੂੰ ਬੈਂਚ ਦੇ ਵਿੱਚ ਸ਼ਾਮਿਲ ਕਰਾਓ। ਕਾਜ਼ੀ ਦਾ ਦਿਲ ਨਹੀਂ ਲੱਗਦਾ ਕਿਉਂਕਿ ਹਾਂ 'ਚ ਹਾਂ ਕੋਈ ਮਿਲਾ ਹੀ ਨਹੀਂ ਰਿਹਾ ਕਾਜ਼ੀ ਦੀ। ਹਾਂ ਜਿੱਥੇ ਹਾਂ 'ਚ ਹਾਂ ਮਿਲਾਣੀ ਵੀ ਹੁੰਦੀ ਹੈ ਉਹ ਬਾਕੀ ਚੁੱਪ ਕਰ ਜਾਂਦੇ ਨੇ। ਹਾਂ ਬਹਰਾਲ ਜੀ ਕਾਜ਼ੀ ਕੋਸ਼ਿਸ਼ ਕਰ ਰਿਹਾ ਕਿ ਕਿਸੇ ਤਰੀਕੇ ਨਾਲ ਇਹ ਬੇਗੈਰਤੀ ਦਾ ਜਿਹੜਾ ਸਿਲਸਿਲਾ ਇਹਨੂੰ ਜਾਰੀ ਰੱਖਿਆ ਜਾਏ। ਹਾਂ PTI ਨੂੰ ਜਿੰਨਾ ਤੁੰਨਿਆ ਪਹਿਲੇ ਹੋਰ ਤੁੰਨ ਦਿੱਤਾ ਜਾਏ ਤੇ ਇਨ ਦੀ ਐਂਡ ਕੋ ਹੋਣਾ ਕੀ ਹੈ, ਮੁਲਕ ਅਸੀਂ ਚੱਲਣਾ ਨਹੀਂ ਇਹਨਾਂ ਕੋ। ਹਾਂ ਹੈਂਡਲ ਵੀ ਜਿਹੜੇ ਨੇ ਹੱਥ ਵਿੱਚ ਚੁੱਕੀ ਬੈਠੇ ਨੇ, ਉਹਨਾਂ ਨੂੰ ਵੀ ਸਮਝ ਆ ਰਹੀ ਹੈ ਕਿ ਭਾਜੀ ਫਾਰਗ ਹੈ ਕੰਮ। ਹੁਣ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ ਨੇ ਕਿ ਮਾਮੂ ਜੀ ਹਾਂ ਆਪਣਾ ਸਮਾਨ ਸਮੂਨ ਬੰਨੋ, ਹਾਂ ਤੇ ਚਲੋ। ਨਹੀਂ ਘਰ ਭਾਵੇਂ ਨਾ ਜਾਓ, ਹਾਂ ਘਰ ਚਲੇ ਜਾਓ ਤੇ ਬਹੁਤ ਹੀ ਅੱਛੀ ਗੱਲ ਹੈ। ਐਸ ਤੇ ਚੰਗੀ ਤੇ
गल ही नहीं हो सकती। हाँ तो तुसी घर चले जाओ, अगर नहीं जाना तो कोई नहीं, फिर वापस बार्डर से चले जाओ। हाँ इतों निकलो। हाँ बेड़े गर्क करके रख देते हैं तुसी पूरे मुल्क दे। हाँ बहरहाल बड़े बड़े अच्छे ऑफिसर्स भी हैं ने कंपनी सरकार को, बड़े बड़े नाम ने, मैं हजे नाम लवांगा नहीं। हाँ तो गुस्सा चढ़ जाना। हाँ देखो उन्होंने जो आर्डर मिलता है वो करते हैं, लेकिन उन्होंने अपनी सोच जी है ना वो मुख्तलिफ है। हाँ वो यहो जी नहीं कि जो काम गेम हो रही है इतने। तो बहरहाल अच्छा टाइम जरा ना पता नहीं कितना आना है कोई उम्मीद नहीं है। हाँ बड़ा जिदा चांस लगता है और निकल जाए। दूजी गल है जी कि माई ने बनाई फिल्म। हाँ जी टिकटॉक तो काफ़ी देर हो गई थी, छुट्टी ली सी माई ने, टिकटॉक फिल्म आई नहीं सी माई की। हाँ तो माई जी है उन्हें अज फिर शुरू किया। चेक करो जरा, वाह क्या बात है। ए माई बनानी अगों पिछे। हाँ तुहानू पता कि जब तक माई के अगे पिछे कैमरे की गल कर रहा यार मैं। हाँ तुसी अल्लाह माफ करे, पता नहीं की समझते हो। हाँ मैं कह रहा कि अगे पिछे कैमरा मरवा के ना, हाँ वो जरा फिर पीस निकलता ना वो चो, हाँ फिल्म का टोटा जो निकलता ओए होए वो धुआं पा दिंदा टिकटॉक से, हर बंदा गला कट रहा होंगे यार की बकवास है कि टिकटॉक हुकूमत माई दी। माई कभी तंदूर ला लेंदी है, हाँ कभी ट्रक ते खड़ी होंदी है, कभी कुछ करती है, कभी पुलिस वाली बन जाती है, कभी डॉक्टर बन जाती है। कुछ लोग कह रहे हैं कि बस हुण जरा ना वो किसी दिन इन्हें मामू मनीर भी बन जाना टिप्पी पा के। हाँ कोई पता नहीं लगता भाई माई का। माई इस गलों जरा ना फिट है कि पूरे कैमरे अगे पिछे मरवा के। बाबा जी फरमाते ने कि भाई वो दिन दूर नहीं। मैं कहा बाबा जी केड़ा दिन? बाबा जी फरमाते हैं कि जिस तरह माई ने तरक्की की है ना कैमरे मरवान, हाँ यह जड़ियाँ टोटे कट रही है माई निके निके, हाँ तस्वीर कट के एक्टिंग कर रही। बाबा जी फरमाते वो दिन दूर नहीं कि यदि वो फिल्म भी आ जानी है। मैं कहा बाबा जी वो फिल्म केड़ी? बाबा जी फरमाते वही जिहदी आवाज़ नहीं होंदी। मैं कहा जी बाबा जी आवाज़ होंदी है, हाँ लोग बंद कर दे। हाँ बाबा जी फरमाते वही वो फिल्म आ जानी है, क्योंकि इनू ये कीड़ा ये दिमाग से सवार आ, हाँ कि मैं जी ना बड़ी पॉपुलैरिटी हासिल करनी है। तो किसी ने दिमाग च पाता है कि भी पॉपुलैरिटी इंज ही आनी है, आ टोटे बना के ना, हाँ लोगों को दिखाओ, कभी पुलिस दियाँ वर्दियाँ पाओ, कभी कुछ कराओ। तो बाबा फरमाते दिन दूर नहीं जो किसी ने कान च फूक मारनी है कि भाई जे तू बहुत ही मकबूल होना ना तो फिर ओ टोटा बना, हाँ वेख बल्ले बल्ले हो जाइए। तो बाबा जी कहते बना देना। हाँ यह बेगैरती हो रही है। मैं कहा चलो बाबा जी बड़ा अफसोस होया तुहाडे नाल, मैं अफसोस करना। बाबा जी कहते कद अफसोस? मैं कहा बाबा जी जद वो साइफर केस मुक्या कल दा, हाँ डड्डू रोई जा रहा रोई जा रहा, हाँ रो रो के बुरे हाल होए पे ने ओदे, हाँ बेड़े गर्क हो गए ने बाबा जी। हाँ मैं क्या मैं तुहाडे नाल अफसोस करना, तुसीं चुप भी नहीं कराया जाके। ओ बाबा जी कहते साइफर केस जिहड़ा खत्म होया ना खां दा, ਉਹਦੇ करके नहीं रो रहा डड्डू। बाबा जी फिर काते रो रहा। बाबा फरमाते कि डड्डू आया सी मेरे को, हाँ सिर च दर्द सी डड्डू दे, हाँ कहने लगे सी बाबा जी दम कर दो। हाँ बाबा जी कहते मैं तैयार बैठा सी, हाँ मैं एकदम कर दिता। बाबा कहते रोई जा रहा डड्डू। मैं कहा बाबा जी केड़ा एकदम किया तुसी? बाबा समझे रहे हो खास दम, हाँ काली कलकत्ते वाली तरह वार न जाए खाली, हाँ डिप्टी तो महफूज फरमा डड्डू नू छू ए वाला दम बाबा जी कहते। हाँ फिर डड्डू की जी ना डिप्टी ना जुदाई वो जो ना वो कर नहीं सकता, दिल ते बहुत है बहुत तार हो रहा, होर ऐसी कोई गल नहीं। मैं कहा बाबा जी बहरहाल तुसी चुप ते कराओ ना जाके हम तुसी रवा चढ़े दम करके। बाबा जी फरमाते ने कोई गल नहीं, मैं कहता है डिप्टी ने, हाँ वापिस चुप करा लेगा।